ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ, ਚਾਨਣਾ ਪਾਉਣ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ-ਇੱਕ ਕਰਕੇ ਖਬਰਾਂ ਤੇ ਚਰਚਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਪਾਇਓ ਚਾਨਣਾ ਸਭ ਤੋਂ ਪਹਿਲੀ ਖਬਰ ਦੇ ਉੱਪਰ ਵੀ ਈਡੀ ਦੇ ਪੱਤਰ ਵਾਲਾ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਉਧਰ ਚਰਚਾ ਅੱਜ ਹੋਈ ਪ੍ਰੈਸ ਕਾਨਫਰੰਸ ਦੇ ਵੀ ਕਰਨੀ ਬਣਦੀ ਹੈ। PHRO ਦੇ ਵੱਲੋਂ ਜਿਹੜੀ ਕੀਤੀ ਗਈ ਹੈ, ਜਿਸ ਦੇ ਵਿੱਚ ਜਸਟਿਸ ਰਣਜੀਤ ਸਿੰਘ ਹੁਣੀ ਵੀ ਬੈਠੇ ਹੋਏ ਸੀ ਤੇ ਸਾਰੀਆਂ ਗੱਲਾਂ ਹੋਈਆਂ ਨੇ। ਸਭ ਤੋਂ ਪਹਿਲਾਂ ਈਡੀ ਵਾਲੇ ਪੱਤਰ ਤੋਂ ਕਰਿਓ ਜੀ ਸ਼ੁਰੂ। ਦੇਖੋ, ਜਿਹੜਾ ਈਡੀ ਵਾਲਾ ਪੱਤਰ ਹੈ ਉਸ ਮੁਤਲਕ ਇੱਕ ਪਟੀਸ਼ਨ ਜਿਹੜੀ ਹੈ ਉਹ ਜਾਂਦੀ ਹੈ ਹਾਈ ਕੋਰਟ ਦੇ ਵਿੱਚ। ਇਹ ਨਿਖਿਲ ਸ਼ਰਾਫ ਜਿਹੜੇ ਵਕੀਲ ਨੇ, ਪੇਸ਼ੇ ਤੋਂ ਵਕਾਲਤ ਦੇ ਨਾਲ ਜੁੜੇ ਨੇ, ਇਹਨਾਂ ਨੇ ਇੱਕ ਪਟੀਸ਼ਨ ਫਾਈਲ ਕੀਤੀ ਆ। ਹੁਣ ਉਸ ਪਟੀਸ਼ਨ ਦੇ ਜਿਹੜੇ ਕੇਂਦਰੀ ਨੁਕਤੇ ਨੇ, ਜੇ ਉਹਨਾਂ ਦੇ ਭਾਵ ਸਮਝੀਏ ਤਾਂ ਗੁਰਪ੍ਰੀਤ ਸਾਫ਼ ਹੈ ਕਿ ਉਹਦੇ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਇਹ ਜੁੜਿਆ ਮਾਮਲਾ ਹੋਣ ਕਰਕੇ ਮਤਲਬ ਸੁਭਾਵਕ ਹੈ ਕਿ ਜਿਹੜੇ ਕਥਿਤ ਦੋਸ਼ ਨੇ ਉਹ ਮੁੱਖ ਮੰਤਰੀ ਦੇ ਦਫ਼ਤਰ ਦੇ ਕੰਮਕਾਜ ਨਾਲ ਹੀ ਜੁੜੇ ਆ ਨਾ। ਅਸੀਂ ਕਿਸੇ ਨੂੰ ਦੋਸ਼ੀ ਨਹੀਂ ਮੰਨਦੇ ਫਿਲਹਾਲ। ਮੰਨ ਲਓ ਸਾਡੇ ਲਈ ਸਾਰੇ ਹੀ ਬੇਦੋਸ਼ੇ ਆ, ਜਾਂ ਕਹਿ ਲਓ ਕਿ ਸਾਡੇ ਲਈ ਉਹ ਸਿਰਫ ਤੇ ਸਿਰਫ ਇੱਕ ਇਲਜ਼ਾਮਾਂ ਦੇ ਘੇਰੇ 'ਚ ਘਿਰੇ ਹੋਏ ਲੋਕ ਹੈ। ਪਰ ਉਹ ਸਾਰੇ ਜੁੜੇ ਤੇ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਹੀ ਆ ਨਾ। ਵੱਡੀ ਗੱਲ ਤੇ ਇਹ ਆ, ਹੁਣ ਜਦੋਂ ਮੁੱਖ ਮੰਤਰੀ ਦੇ ਦਫ਼ਤਰ ਤੇ ਹੀ ਸਵਾਲ ਉੱਠ ਪਏ ਤਾਂ ਤੁਸੀਂ ਮੈਨੂੰ ਦੱਸੋ ਕਿ ਪਹਿਲੀ ਗੱਲ ਕਿ ਪੁਲਿਸ ਜਾਂਚ ਖੋਲ ਹੀ ਨਹੀਂ ਰਹੀ, ਤੇ ਜੇ ਜਾਂਚ ਖੋਲੇਗੀ ਕੀ ਪੰਜਾਬ ਪੁਲਿਸ ਜਿਸ ਮੁੱਖ ਮੰਤਰੀ ਦੇ ਕੋਲ ਹੋਮ ਡਿਪਾਰਟਮੈਂਟ ਹੈ, ਜਿਸ ਦੇ ਕੋਲ ਅਥਾਹ ਸ਼ਕਤੀਆਂ ਨੇ, ਕੀ ਉਸ ਤੇ ਦਫ਼ਤਰ ਦੀ ਜਾਂਚ ਕਰ ਸਕਦੀ ਹੈ? ਬਸ ਕੋਰਟ ਨੇ ਇਸੇ ਚੀਜ਼ ਨੂੰ ਸੁਣਨਾ ਹੈ। ਸੁਣਵਾਈ 1 ਜਾਂ 2 ਦਿਨ ਪਛੜ ਕੇ ਜਿਹੜੀ ਹੈ ਉਹ ਸ਼ੁਰੂ ਹੋ ਸਕਦੀ ਹੈ। ਯਾਨੀ ਇਸ ਪਟੀਸ਼ਨ ਨੂੰ ਆਪਾਂ ਸਮਝਣਾ ਹੋਵੇ ਤਾਂ ਇਹਦੇ ਭਾਵ ਅਰਥ ਇਹੋ ਨਿਕਲਦੇ ਆ ਕਿ ਇਹ ਜਿਹੜੀ ਜਾਂਚ ਆ ਉਹ ਨਾ ਤੇ ਵਿਜੀਲੈਂਸ ਕਰ ਸਕਦੀ ਆ, ਨਾ ਉਹ ਪੰਜਾਬ ਪੁਲਿਸ ਕਰ ਸਕਦੀ ਹੈ। ਉਹ ਜਿਹੜੀ ਜਾਂਚ ਹੈ ਉਹ ਜਾਣੀ ਚਾਹੀਦੀ ਹੈ ਕੇਂਦਰੀ ਏਜੰਸੀ CBI ਕੋਲ। ਇਹ ਹੈ ਇਸ ਮਾਮਲੇ ਦੀ ਇੱਕ ਬਹੁਤ ਵੱਡੀ ਕਹਾਣੀ। ਹੁਣ ਦੇਖੋ, ਗੱਲ ਇਹ ਆ ਕਿ ਸਰਕਾਰ ਤੋਂ ਜਵਾਬ ਮੰਗਿਆ ਜਾਏਗਾ। ਓਬਵੀਅਸ ਹੈ ਕਿ ਨੋਟਿਸ ਹੋਏਗਾ, ਸਰਕਾਰ ਜਵਾਬ ਦੇਵੇਗੀ ਜਾ ਕੇ। ਜੇ ਇਹ ਕਹਿਣਗੇ ਕਿ ਅਸੀਂ ਇਹ ਜਾਂਚ ਪੜਤਾਲ ਕਰਵਾਉਣੇ ਆ, ਪਰ ਜਾਂਚ ਪੜਤਾਲ ਹੁਣ ਕਰਵਾਉਣੀ ਤਾਂ ਪਊਗੀ ਨਾ ਜੀ। ਇਹ ਗੱਲ ਬੜੀ ਸੋਚਣ ਤੇ ਸਮਝਣ ਵਾਲੀ ਆ ਕਿ ਫਿਰ ਤੁਹਾਨੂੰ ਜਾਂਚ ਪੜਤਾਲ ਕਰਵਾਉਣੀ ਪੈਗੀ। ਔਰ ਕੋਰਟ ਸਵਾਲ ਖੜੇ ਕਰ ਸਕਦਾ ਹੈ ਕਿ ਜੇ ਜੁਲਾਈ ਦੇ ਵਿੱਚ ਈਡੀ ਨੇ ਤੁਹਾਨੂੰ ਪੱਤਰ ਲਿਖ ਦਿੱਤਾ ਸੀ ਤਾਂ ਹੁਣ ਤੱਕ ਤੁਸੀਂ ਉਸ ਪੱਤਰ ਨੂੰ ਦਬਾਈ ਕੇ ਕਿਉਂ ਬੈਠੇ? ਹੁਣ ਤੱਕ ਤੁਸੀਂ ਜਾਂਚ ਕਿਉਂ ਨਹੀਂ ਕਰਵਾਈ? ਜੇ ਪੁਲਿਸ ਜਾਂ ਤੁਹਾਡੀ ਏਜੰਸੀ ਵਿਜੀਲੈਂਸ ਕਹਿ ਲਓ ਕਿ ਜੇਕਰ ਉਹ ਕਾਬਲ ਹੈ ਤਾਂ ਫਿਰ ਰੋਕਿਆ ਤੁਹਾਨੂੰ ਕਿਸਨੇ ਹੈ? ਤੇ ਕੋਰਟ ਇਹ ਕਹਿ ਸਕਦੀ ਹੈ ਕਿ ਜੇ ਤੁਸੀਂ ਬਈ ਬਿਲਕੁਲ ਬੇਦਾਗ ਹੋ ਤਾਂ ਤੁਹਾਨੂੰ ਕੇਂਦਰੀ ਏਜੰਸੀ ਤੋਂ ਡਰ ਕਾਹਦਾ? ਕੰਸੈਂਟ ਤੁਸੀਂ ਦੇ ਦਿਓ
ਤਾਂ ਮਤਲਬ ਕਿ ਉਹਨੂੰ ਅਲਾਉ ਕਰਦੇ ਨੇ ਕੋਰਟ ਜਿਹੜਾ ਹੈ। ਜੇ ਕੰਸੈਂਟ ਨਹੀਂ ਵੀ ਦਿੰਦੇ ਕੋਰਟ ਆਪਣੀ ਮਰਜ਼ੀ ਦੇ ਨਾਲ ਆਰਡਰ ਕਰ ਸਕਦਾ ਹੈ। ਤਾਂ ਗੁਰਪ੍ਰੀਤ ਇਹ ਬਹੁਤ ਕਸੂਤੇ ਮਾਮਲੇ ਹੋਣ ਜਾ ਰਹੇ ਆ। ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਮਾਨ ਸਾਹਿਬ ਤੁਹਾਡਾ ਬੋਲਣਾ ਬਣਦਾ ਹੈ, ਜੀ ਤੁਹਾਡਾ ਬੋਲਣਾ ਬਣਦਾ ਹੈ। ਜਿੰਨਾ ਤੁਸੀਂ ਚੁੱਪ ਧਾਰ ਕੇ ਚੱਲੋਗੇ ਓਨਾ ਹੀ ਇਸ ਮੁੱਦੇ ਦਾ ਧਾਰ ਤਿੱਖਾ ਹੁੰਦਾ ਜਾਏਗਾ। ਅੱਜ ਤੁਸੀਂ ਦੇਖ ਲਓ ਕਿ ਹੁਣ ਇਸ ਦੀ ਧਾਰ ਕਿੰਨੀ ਤਿੱਖੀ ਹੋ ਗਈ ਆ ਗੁਰਪ੍ਰੀਤ, ਕਿ ਮਾਮਲਾ ਕੋਰਟ ਕਚਹਿਰੀ ਤੱਕ ਅੱਪੜ ਗਿਆ, ਕੋਰਟ ਕਚਹਿਰੀ ਤੱਕ, ਕਿਉਂਕਿ ਉੱਥੇ ਤੁਸੀਂ ਪੋਲਿਟਿਕਸ ਨਹੀਂ ਖੇਡ ਸਕਦੇ। ਉੱਥੇ ਤੁਸੀਂ ਡਿਪਲੋਮੈਸੀ ਨਾਲ ਗੇਮ ਜਾਂ ਰਣਨੀਤਿਕ ਪੈਂਤੜੇ ਨਾਲ ਗੇਮ ਜਿਹੜੀ ਆ ਉਹ ਨਹੀਂ ਬਦਲ ਸਕਦੇ। ਉੱਥੇ ਤੁਹਾਨੂੰ ਫੈਕਟ ਦੇਣੇ ਪੈਣਗੇ, ਉੱਥੇ ਤੁਹਾਨੂੰ ਜਵਾਬ ਦੇਣੇ ਪੈਣਗੇ। ਉੱਥੇ ਸਵਾਲ ਦੇ ਨਾਲ ਹੋਰ ਪਤਾ ਨਹੀਂ ਕਿੰਨੇ ਕੁ ਸਵਾਲ। ਵੈਸੇ ਵੀ ਜੇ ਤੁਸੀਂ ਵੇਖੋਗੇ ਟਰੈਕ ਰਿਕਾਰਡ ਹੈ ਇਸ ਸਰਕਾਰ ਦਾ, ਇਤਿਹਾਸ ਦੱਸਦਾ ਹੈ ਕਿ ਇਸ ਨੂੰ ਹਾਈ ਕੋਰਟ ਤੋਂ ਲਗਾਤਾਰ ਝਾੜਾਂ ਤੇ ਹਾਰਾਂ ਦੋਹੀ ਹੀ ਚੀਜ਼ਾਂ ਪ੍ਰਾਪਤ ਹੁੰਦੀਆਂ ਰਹੀਆਂ ਨੇ। ਸੋ ਮੇਰੇ ਵਾਸਤੇ, ਮੇਰੀ ਨਜ਼ਰ ਦੇ ਵਿੱਚ ਮੈਨੂੰ ਲੱਗਦਾ ਕਿ ਮਾਨ ਸਾਹਿਬ ਤੇ ਮੋਦੀ ਦੋਨੇ ਬਿਲਕੁਲ ਇੱਕੋ ਜਿਹੇ ਨੇਤਾ ਨੇ। ਦੋਨਾਂ ਨੂੰ ਭਾਸ਼ਣ ਕਲਾ ਦਾ ਮਾਹਰ ਕਿਹਾ ਜਾ ਸਕਦਾ ਹੈ। ਦੋਨਾਂ ਨੂੰ ਝੂਠ ਜਾਂ ਸੱਚ ਕੁਝ ਵੀ ਹੋਵੇ ਜਚਾਉਣਾ ਆਉਂਦਾ ਹੈ। ਦੋਨੇ ਹੀ ਅੱਛੇ ਆਰਟਿਸਟ ਨੇ, ਅੱਛੀ ਕਲਾ ਹੈ, ਸਕਿੱਲ ਹੈ, ਸਭ ਕੁਝ ਹੈ। ਤਾਂ ਦੋਨਾਂ ਦਾ ਡਾਊਨਫਾਲ ਵੀ ਇਕੱਠਾ ਹੀ ਮੈਂ ਦੇਖ ਰਿਹਾ। ਇਹ ਇਤਫਾਕ ਨਹੀਂ ਹੈ, ਇਹ ਇੱਕ ਬਿਲਕੁਲ ਜਿੱਦਾਂ ਕਹਿ ਲਈਏ ਕਿ ਸਾਡੇ ਸਾਹਮਣੇ ਪ੍ਰੈਕਟੀਕਲ ਸੱਚ ਹੈ। ਜੇ ਨਹੀਂ ਤਾਂ ਤੁਸੀਂ ਹੋਰ ਵੇਟ ਕਰ ਲਓ ਕਿ ਮਾਨ ਸਾਹਿਬ ਤੇ ਕਦੇ ਇਸ ਤਰ੍ਹਾਂ ਦੇ ਦੋਸ਼ ਲੱਗਣਗੇ ਜਿਹੜੇ ਕਹਿੰਦੇ ਸਨ ਕਿ ਇਹਦੇ ਨਾਲੋਂ ਤਾਂ ਮੈਂ ਸਲਫਾਸ ਖਾ ਲਵਾਂ, ਇਹਦੇ ਨਾਲੋਂ ਤਾਂ ਮੈਂ ਤਾਂ ਪੰਜਾਬ ਲਈ ਪਰਿਵਾਰ ਛੱਡਿਆ। ਯਾਨੀ ਉਹ ਸਾਰੀਆਂ ਗੱਲਾਂ ਕਰਨ ਵਾਲੇ ਇੱਕ ਇਮਾਨਦਾਰ, ਇੱਕ ਐਸੇ ਸ਼ਖਸ ਜਿਸ ਤੇ ਹਰ ਬੋਲ ਚੋਂ ਇਮਾਨਦਾਰੀ ਜਿਹੜੀ ਆ ਉਹ ਡਿੱਗ ਡਿੱਗ ਪੈਂਦੀ ਸੀ। ਉਹ ਜਿਵੇਂ ਆਂਦੇ ਹੁੰਦੇ ਹੱਸਦੇ ਦੇ ਫੁੱਲ ਕਰਦੇ, ਤਾਂ ਉਹ ਫੁੱਲ ਕਰਦੇ ਸਨ। ਤਾਂ ਉਸ ਸ਼ਖਸ ਤੇ ਅੱਜ ਏਡੇ ਗੰਭੀਰ ਇਲਜ਼ਾਮਾਤ ਹੋਣੇ ਤਾਂ ਇਹ ਉਹਦੇ ਰਾਜਸੀ ਕੈਰੀਅਰ ਦੀ ਪੀਕ ਦਾ ਪਤਨ ਹੈ। ਮੈਂ ਨਹੀਂ ਕਹੂੰਗਾ ਕਿ ਉਹਨਾਂ ਦਾ ਕੈਰੀਅਰ ਖਤਮ ਹੋ ਜਾਏਗਾ। ਮੈਂ ਉਹਨਾਂ ਵਿਸ਼ਲੇਸ਼ਕਾਂ ਚੋਂ ਨਹੀਂ ਆ ਕਿ ਜਿਹੜੇ ਕਹਿ ਦਿੰਦੇ ਆ ਕਿ ਬਸ ਮੋਦੀ ਗਿਆ, ਅਮਿਤ ਸ਼ਾਹ ਗਿਆ, ਫਲਾਣਾ ਗਿਆ, ਟਮਕਾਣਾ ਗਿਆ। ਪਰ ਮੇਰਾ ਜੀ ਮੰਨਣਾ ਹੈ ਕਿ ਇੱਕ ਪੀਕ ਹੁੰਦੀ ਹੈ, ਪੀਕ ਦਾ ਪਤਨ ਜ਼ਰੂਰ ਸਟਾਰਟ ਹੋ ਗਿਆ ਮਾਨ ਸਾਹਿਬ ਦਾ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਰਾਹੁਲ ਗਾਂਧੀ ਪੰਜਾਬ ਆਉਣਗੇ। ਹਾਂਜੀ ਦੇਖੋ, ਇਹਨਾਂ ਦਾ ਵਿੱਚ ਵਿਚਾਲੇ ਚੱਲੀ ਜਾਂਦਾ ਸੀ ਕੰਮ ਕਿ ਰਾਹੁਲ ਗਾਂਧੀ ਤੋਂ ਟਾਈਮ ਲੈ ਰਹੇ ਨੇ, ਟਾਈਮ ਮੰਗ ਰਹੇ ਨੇ ਆ ਜਿਹੜੇ ਬਘੇਲ ਸਾਹਿਬ ਆ। ਤਾਂ ਉਹਦੇ ਵਿੱਚ ਇਹਨਾਂ ਨੇ ਕੁਝ ਪ੍ਰਪੋਜ਼ਡ ਕਰਕੇ ਨੁਕਤੇ ਦੱਸੇ ਸਨ ਕਿ ਆਪਾਂ ਬੱਸ ਯਾਤਰਾ ਕਰੀਏ, ਉਸ ਬੱਸ ਤੇ ਸਾਰੇ ਹੀ ਲੱਦ ਲਈਏ ਸਵਾਰੀਆਂ। ਹੁਣ ਤੁਹਾਨੂੰ ਪਤਾ ਹੀ ਹੈ ਨਾ ਕਿ ਕੁਝ ਗੁੱਸੇ ਕੁਝ ਰਾਜੀ, ਤੇ ਬਈ ਇੱਕ ਬੱਸ 'ਚ ਜੇ ਬਿਠਾ ਲਈਏ ਤੇ ਚਲੋ ਫਿਰ ਮੂੰਗਫਲੀ ਖਵਾਈਏ ਇਹਨਾਂ ਨੂੰ, ਇਕੱਠੇ ਮੂੰਗਫਲੀ ਚੱਬਦੇ ਜਾਣ ਜਿਵੇਂ ਆਪਾਂ ਆਮ ਬੱਸਾਂ ਦੇ ਵਿੱਚ ਬਹਿ ਕੇ ਸਫ਼ਰ ਕਰਦੇ ਹੁੰਦੇ ਸੀਗੇ। ਤਾਂ ਫਿਰ ਕੋਈ ਚਲੋ ਹਲਕੀ ਫੁਲਕੀ ਗੱਲਬਾਤ ਹੋਵੇ, ਲੋਕਾਂ 'ਚ ਮੈਸੇਜ ਆਵੇ ਕਿ ਆਹਾ ਬੱਸ ਸਫ਼ਰ ਨੂੰ ਇੱਕ ਮਿੱਠੀ ਜਿਹੀ ਯਾਦ ਬਣਾ ਲੈ ਹਾਣ ਦੀ ਏ ਕਿ ਬਈ ਇਹ ਤਾਂ ਬੱਸ ਸਫ਼ਰ ਹੈ ਜਿਹੜਾ, ਕਿਆ ਹੀ ਬਾਤਾਂ ਨੇ, ਕਿਆ ਹੀ ਬਾਤਾਂ। ਤੋ ਖੈਰ ਹਰੀ ਝੰਡੀ ਮਿਲਣ ਦੀ ਖਬਰ ਹੈ ਮੇਰੇ ਕੋਲ, ਆਪ ਦੀ ਇਹਦੇ 'ਚ ਕੋਈ ਜਾਣਕਾਰੀ ਨਹੀਂ। ਇਹ ਸਭ ਪੜ੍ਹਿਆ ਸੁਣਿਆ ਮੀਡੀਆ ਦਾ। ਮੈਂ ਸਪਸ਼ਟ ਕਰ ਦੇਵਾਂ, ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੀ ਜਿਹੜੀ ਬੱਸ ਯਾਤਰਾ ਉਹਦਾ ਪੂਰਾ ਸ਼ੈਡਿਊਲ ਤੇ ਪ੍ਰੋਗਰਾਮ ਹੈ ਜਿਹੜਾ ਉਹ ਇੱਕ ਹਫ਼ਤੇ ਦੇ ਅੰਦਰ ਦੇਣ ਲਈ ਕਿਹਾ ਕਿ ਸਾਰਾ ਬਣਾ ਕੇ ਦੱਸੋ ਕੀ ਕੁਝ ਕੀਤਾ ਜਾ ਸਕਦਾ ਹੈ। ਤੇ ਬਘੇਲ ਸਾਹਿਬ ਨੇ ਨਵੀਂ ਦਿੱਲੀ ਦੇ ਵਿੱਚ ਪਾਰਟੀ ਦੇ ਜਿਹੜੇ ਟੌਪ ਨੇਤਾ ਨੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਤੇ ਟੌਪ ਏਜੰਡਾ ਜਿਹੜਾ ਇਹਨਾਂ ਦਾ ਰਿਹਾ ਹੈ ਉੱਥੇ ਉਹ ਇਹੋ ਹੈ ਕਿ ਬੱਸ ਯਾਤਰਾ ਜਿਹੜੀ ਹੈ ਉਹਦਾ ਪ੍ਰੋਗਰਾਮ ਬਣਾਇਆ ਜਾਵੇ। ਦੇਖੋ ਰਾਹੁਲ ਗਾਂਧੀ ਨੇ ਮਤਲਬ ਕਹਿ ਦਿੱਤਾ ਹੈ ਕਿ ਭਾਈ ਕਾਂਗਰਸ ਕਮੇਟੀ ਦੇ ਨਾਲ ਬੈਠਕ ਕਰਕੇ ਯਾਤਰਾ ਦਾ ਪੂਰਾ ਖਾਕਾ ਤਿਆਰ ਕਰ ਦਿਓ ਤੇ ਉਸ ਤੋਂ ਬਾਅਦ ਉਹ ਡੇਟ ਫਾਈਨਲ ਕਰਕੇ ਤੁਹਾਨੂੰ ਦੇ ਦੇਣਗੇ। ਸੋ ਰਾਹੁਲ ਗਾਂਧੀ ਦਾ ਜਿਹੜਾ ਪ੍ਰੋਗਰਾਮ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਉਹ ਇਹਨਾਂ ਦੀ ਟੀਮ ਨਿਰਧਾਰਿਤ ਕਰਦੀ ਹੈ ਗੁਰਪ੍ਰੀਤ। ਪੂਰੇ ਇੰਡੀਆ ਦੇ ਵਾਸਤੇ ਇਹਨਾਂ ਦਾ ਪ੍ਰੋਗਰਾਮ ਹੁੰਦਾ। ਤਾਂ ਗੱਲ ਇਹ ਹੈ ਕਿ ਰਾਹੁਲ ਗਾਂਧੀ ਤੋਂ ਇਹ ਮੰਗ ਰਹੇ ਆ 4-5 ਦਿਨ ਕਿ 4-5 ਮਤਲਬ ਕਿ ਪੂਰਾ ਪੰਜਾਬ ਕਵਰ ਕਰ ਲਈਏ। ਤਾਂ ਗੱਲ ਇਹ ਆ ਕਿ ਇਹ ਟਾਈਮ ਦੇ ਰਹੇ ਸਨ ਸ਼ਾਇਦ ਇੱਕ ਕੇ ਅੱਧ ਦਿਨ ਦਾ ਹੀ। ਤਾਂ ਇੱਥੇ ਆ ਕੇ ਗੱਲ ਜਿਹੜੀ ਆ ਫਸੀ ਹੋਈ ਸੀਗੀ। ਤਾਂ ਹੁਣ ਇਹ ਆ ਕਿ ਇਹ ਦੇਖਣਗੇ ਕਿ ਅਸੀਂ ਪੂਰਾ ਪੰਜਾਬ ਨਹੀਂ ਤਾਂ ਮਤਲਬ ਕਿ ਟੱਚ ਕਰਦੇ ਇੱਕ ਦੂਜੇ ਨਾਲ ਹਲਕੇ ਜਿਹੜੇ ਆ ਵੱਧ ਤੋਂ ਵੱਧ ਕਿਸ ਤਰ੍ਹਾਂ ਕਰੀਏ।
ਤਾਂ ਖੈਰ ਗੱਲ ਇਹ ਆ ਕਿ 6 ਦਿਨ ਦਾ 7 ਦਿਨ ਦਾ ਸ਼ਡਿਊਲ ਦਿੰਦੇ ਆ ਤੇ ਫਿਰ ਫਾਈਨਲ ਕਿੰਨਾ ਜੀ ਹੁੰਦਾ ਉਹ ਤੇ ਸਮਾਂ ਦੱਸੇਗਾ। ਪਰ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਜਿਹੜਾ ਨਾਰਾਜ਼ ਧੜਾ ਹੈ ਰਾਜਾ ਵੜਿੰਗ ਦੇ ਨਾਲ, ਜੀ ਰੰਧਾਵਾ, ਆਸ਼ੂ, ਚੰਨੀ ਵਗੈਰਾ ਵਗੈਰਾ, ਕਿ ਕੀ ਰਾਹੁਲ ਗਾਂਧੀ ਨਾਲ ਤੋਰ ਲੈਣਗੇ। ਜੇਕਰ ਇਹ ਇਦਾਂ ਸਫਲ ਰਹਿੰਦੇ ਆ, ਚੰਨੀ ਸਾਹਿਬ ਤੇ ਰਾਜਾ ਵੜਿੰਗ ਬਿਲਕੁਲ ਦਿਲੋਂ ਤੁਰ ਪੈਂਦੇ ਆ, ਤਾਂ ਜਿਸ ਤਰ੍ਹਾਂ ਰਾਹੁਲ ਗਾਂਧੀ ਦਾ ਜਲਵਾ ਨੈਸ਼ਨਲ ਪੱਧਰ ਤੇ ਵੱਧ ਰਿਹਾ ਹੈ। ਦੇਖੋ ਰਾਹੁਲ ਗਾਂਧੀ ਕਹਿ ਸਕਦੇ ਆ ਆਪਾਂ ਕਿ ਬਹੁਤ ਬੁਰੀ ਕਰ ਰਿਹਾ ਹੈ। ਰਾਹੁਲ ਗਾਂਧੀ ਦਾ ਟਾਰਗੇਟ ਹੁਣ ਅਮਿਤ ਸ਼ਾਹ ਨੇ। ਅਮਿਤ ਸ਼ਾਹ ਤੁਸੀਂ ਵੇਖਿਆ ਹੋਣਾ ਕਿ ਕਦੇ ਇੰਨੇ ਲਾਚਾਰ ਬੇਵਸ ਤੁਹਾਨੂੰ ਨਜ਼ਰ ਨਹੀਂ ਆਣਗੇ ਜਿੰਨੇ ਰਾਹੁਲ ਗਾਂਧੀ ਨੇ ਕਰ ਰੱਖਿਆ। ਜ਼ੈਨਜ਼ੀ ਰਾਹੁਲ ਗਾਂਧੀ ਚੋਂ ਨੇਤਾ ਦੇਖ ਰਿਹਾ ਹੈ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਸ ਕ੍ਰੂਸ਼ਲ ਸਟੇਜ ਤੇ ਜੇ ਕਾਂਗਰਸ ਦੀ ਧੜੇਬੰਦੀ ਰਾਹੁਲ ਗਾਂਧੀ ਖਤਮ ਕਰਾ ਲੈਂਦੇ ਆ, ਸਾਰਾ ਕੁਝ ਠੀਕ ਹੋ ਜਾਂਦਾ, ਤਾਂ ਕੀ ਜੀ ਇਹ ਸਮੀਕਰਨ ਇੱਕ ਵਾਰ ਫੇਰ ਤੋਂ ਸਾਨੂੰ ਵਿਗਾੜ ਕੇ ਬਣਾ ਕੇ ਵੇਖਣੇ ਪੈਣਗੇ ਕਿ ਕੀ ਹੋਏਗਾ। ਤਾਂ ਇੰਟਰਸਟਿੰਗ ਹੋਏਗਾ ਸਾਰਾ ਕੁਝ ਕਿ ਰਾਹੁਲ ਗਾਂਧੀ ਕਦੋਂ ਡੇਟ ਫਾਈਨਲ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਕੌਣ ਕੌਣ ਨਾਲ ਤੁਰਦਾ ਤੇ ਕਿਹਦੀ ਨਾਰਾਜ਼ਗੀ ਜਗਜ਼ਾਰ ਹੁੰਦੀ ਆ। ਜੀ ਇਸ ਤੋਂ ਅੱਗੇ ਵਧੀਏ ਤਾਂ ਉਧਰ ਮੁੱਖ ਮੰਤਰੀ ਦੀ ਪਤਨੀ ਦੇ ਨੋਟਿਸ ਭੇਜੇ ਵਾਲਾ ਮਾਮਲਾ ਇੱਕ ਵਾਰ ਦੁਬਾਰਾ ਛੇੜਿਓ। ਉਹ ਮਾਮਲਾ ਭਖ ਗਿਆ ਹੈ ਪ੍ਰੈਸ ਕਾਨਫਰੰਸ ਹੋਣ ਤੋਂ ਬਾਅਦ। ਹਾਂਜੀ, ਤੁਸੀਂ ਪਹਿਲੇ ਸਵਾਲ 'ਚ ਗੱਲ ਲਿਆਂਦੀ ਸੀ ਤਾਂ ਮੈਂ ਉਸ ਨੂੰ ਜਾਣ ਕੇ ਹੀ ਛੱਡਿਆ ਕਿਉਂਕਿ ਉਹ ਫਿਰ ਮਜ਼ਾ ਨਹੀਂ ਆਉਂਦਾ, ਗੱਲਾਂ ਰਲਗੱਡ ਜੇ ਹੋ ਜਾਂਦੀਆਂ ਨੇ। ਦੇਖੋ ਅੱਜ ਕਾਫੀ ਇਸ ਮਾਮਲੇ ਤੇ ਇਸ ਕਹਿ ਲਓ ਕਿ ਵਿਵਾਦ ਤੇ ਚਰਚਾਵਾਂ ਹੋਈਆਂ। ਖਾਸ ਤੌਰ ਤੇ ਅੱਜ ਤੁਸੀਂ ਦੇਖੋਗੇ ਤੇ ਪੰਜਾਬ ਦੇ ਚੰਗੇ ਤਗੜੇ ਬੁੱਧੀਜੀਵੀ ਜਿਵੇਂ ਪਿਆਰੇ ਲਾਲ ਗਰਗ, ਫਿਰ ਇਸ ਤੋਂ ਇਲਾਵਾ ਆਰ.ਐਸ. ਬੈਂਸ, ਮੈਂ ਕੁਝ ਹੱਦ ਤੱਕ ਮਾਲੀ ਸਾਹਿਬ ਨੂੰ ਵੀ ਮੰਨਦਾ, ਬੁੱਧੀਜੀਵੀ ਚਿੰਤਕ ਅੱਛੇ ਨੇ ਉਹ, ਹਾਲਾਂਕਿ ਉਹਨਾਂ ਦੀ ਬੋਲਬਾਣੀ ਕਈ ਵਾਰ ਵਿਗੜ ਜਾਂਦੀ ਆ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਖੁਦ ਸਾਬਕਾ ਜਸਟਿਸ ਰਣਜੀਤ ਸਿੰਘ, ਤਾਂ ਮਤਲਬ ਕਿ ਇਸ ਤਰ੍ਹਾਂ ਦੇ ਇੰਟੈਲੈਕਚੁਅਲ ਬੰਦੇ ਜਿਹੜੇ ਆ ਉਹ ਇੱਕ ਮੰਚ ਤੇ ਆਏ। ਮਾਮਲਾ ਕੀ ਸੀ, ਪਿਛਲੇ ਦਿਨੀ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ, ਗੁਰਪ੍ਰੀਤ ਕੌਰ ਜੀ ਦਾ ਕਹਿਣਾ ਸੀਗਾ ਕਿ ਬਈ ਮੈਂ ਕਿਸੇ ਤੋਂ ਡਰਨ ਵਾਲੀ ਨਹੀਂ ਆ, ਮੈਂ ਮਤਲਬ ਬਈ ਨੋਟਿਸ ਭੇਜੂਗੀ ਜਾਂ ਤਾਂ ਦਿਓ ਇਸ ਗੱਲ ਦੇ ਤੱਥ ਸਬੂਤ ਕਿ ਬਈ ਇਹ ਤੁਸੀਂ ਜੋ ਦੋਸ਼ ਲਾਏ ਆ ਉਹ ਸੱਚ ਆ। ਤਾਂ ਕਹਿਣ ਦਾ ਮਤਲਬ ਇਹ ਆ ਗੁਰਪ੍ਰੀਤ ਕਿ ਬੀਬੀ ਜੀ ਦੇ ਇਸ ਦਾਅਵੇ ਤੋਂ ਬਾਅਦ ਕਿ ਉਹਨਾਂ ਨੇ ਨੋਟਿਸ ਭੇਜ ਦਿੱਤਾ ਹੈ, ਇੱਕ ਅੱਜ ਪ੍ਰੈਸ ਕਾਨਫਰੰਸ ਸੀ। ਇਹ ਪ੍ਰੈਸ ਕਾਨਫਰੰਸ 11 ਕੁ ਵਜੇ ਦਾ ਟਾਈਮ ਸੀ, ਇਹਦਾ ਸਟਾਰਟ ਹੁੰਦੀ। ਪੂਰੇ ਪੰਜਾਬ ਦੇ ਪੱਤਰਕਾਰਾਂ ਦੀ ਇਹਦੇ ਤੇ ਨਜ਼ਰ ਸੀ ਕਿ ਹੁਣ ਕੀ ਹੋਏਗਾ। ਹੁਣ ਉਹਦੇ ਵਿੱਚ ਕੀ ਹੁੰਦਾ ਕਿ ਇਹ ਬੰਦੇ ਸਾਰੇ ਜਿਹੜੇ ਆ ਉਹ ਆ ਕੇ ਤੇ ਇੱਕੋ ਗੱਲ ਕਹਿੰਦੇ, ਪਿਆਰੇ ਲਾਲ ਗਰਗ ਜੀ ਨੇ ਤੇ ਅੱਜ ਧੱਜੀਆਂ ਹੀ ਉਡਾ ਦਿੱਤੀਆਂ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੇ ਕੋਲ ਇੰਨਾ ਸਮਾਨ ਆ ਕਿ ਸਾਡਾ ਮੂੰਹ ਮਤ ਖਲਵਾਓ, ਨਹੀਂ ਤਾਂ ਐਸੀ ਖਿੱਦੋ ਦੇੜਾਂਗੇ ਕਿ ਗੱਲ ਹੀ ਛੱਡ ਦਿਓ। ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਨੋਟਿਸ ਨਹੀਂ ਮਿਲਿਆ। ਨੋਟਿਸ ਜੇ ਮਿਲੇਗਾ ਵੀ ਤਾਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਮੈਂ ਉਸ ਦਾ ਜਵਾਬ ਹੀ ਨਹੀਂ ਦੇਣਾ, ਅਸੀਂ ਤੇ ਹੁਣ ਕੋਰਟ 'ਚ ਦੇਖਾਂਗੇ। ਸਰ ਇਹਦੇ ਵਿੱਚ ਹੁਣ ਜੇ ਤੁਸੀਂ ਵੇਖੋਗੇ ਤਾਂ ਇੰਟਰਸਟਿੰਗ ਚੀਜ਼ ਕੀ ਵਾਪਰਦੀ ਹੈ, ਜਿਵੇਂ ਹੀ ਇਹ ਇੱਕ ਵੱਡੀ ਨਿਊਜ਼ ਬਣਦੀ ਹੈ ਕਿ ਨੋਟਿਸ ਤਾਂ ਸਰਵ ਹੀ ਨਹੀਂ ਕੀਤਾ ਗਿਆ, ਨੋਟਿਸ ਤੇ ਦਿੱਤਾ ਹੀ ਨਹੀਂ ਗਿਆ, ਤਾਂ ਫਿਰ ਚੰਦ ਮਿੰਟਾਂ ਦੇ ਵਿੱਚ ਇਹਨਾਂ ਦੀ ਟੀਮ ਮੀਡੀਆ ਦੇ ਵਿੱਚ ਉਹ ਨੋਟਿਸ ਜਿਹੜਾ ਲੀਕ ਕਰਦੀ ਆ। ਹੁਣ ਉਹ ਰਿਸੀਵਡ ਹੋ ਗਿਆ ਕਿ ਨਹੀਂ ਹੋ ਗਿਆ, ਇਹ ਇੱਕ ਕਹਿ ਲਓ ਕਿ ਵੱਖਰਾ ਸਵਾਲ ਹੈ, ਵੱਖਰਾ ਪ੍ਰਸ਼ਨ ਉੱਥੇ ਹੀ ਖਲੋਤਾ ਹੈ। ਤਾਂ ਯਾਨੀ ਮਾਮਲਾ ਜਿਹੜਾ ਇਹ ਵੀ ਈਡੀ ਦੇ ਪੱਤਰ ਦੀ ਤਰ੍ਹਾਂ ਵਿਗੜ ਗਿਆ ਸਰ, ਮਾਮਲਾ ਵਿਗੜ ਗਿਆ। ਹੁਣ ਜਿਹੜੀ ਗੱਲ ਆ ਕਿ ਬੀਬੀ ਗੁਰਪ੍ਰੀਤ ਕੌਰ ਜਿਹੜੇ ਕਹਿੰਦੇ ਨੇ ਕਿ ਭਾਈ ਮੈਂ ਡਰਦੀ ਨਹੀਂ ਆ, ਮੈਂ ਸਾਹਮਣਾ ਕਰਾਂਗੀ, ਮੇਰੇ ਤੇ ਲੱਗੇ ਇਲਜ਼ਾਮਾਤ ਜਿਹੜੇ ਆ ਫਰਜ਼ੀ ਆ, ਤੇ ਭਾਈ ਤੁਸੀਂ ਜਾਂ ਤੇ ਸਬੂਤ ਦਿਓ ਜਾਂ ਮਾਫੀ ਮੰਗੋ। ਗੁਰਪ੍ਰੀਤ ਜੀ ਇਹਦੇ ਵਿੱਚ ਬੜੀ ਇੱਕ ਤਕਨੀਕੀ ਗੱਲ ਜਿਹੜੀ ਛੋਹਣ ਵਾਲੀ ਆ ਉਹ ਸੋਹਣੀ ਬਣਦੀ ਆ। ਦਰਅਸਲ ਇੱਕ ਕਹਿ ਲਓ ਕਿ ਇੱਥੇ ਨਾ ਦੌਰ ਚੱਲਦਾ ਪਿਆ ਔਰ ਆਮ ਆਦਮੀ ਪਾਰਟੀ ਦੇ ਆਮਦ ਤੋਂ ਬਾਅਦ ਨੈਰੇਟਿਵ ਸੈੱਟ ਕਰਨਾ,
ਆਪਣੇ ਆਪ ਨੂੰ ਇੱਕ ਬਿਰਤਾਂਤ ਕਰਕੇ ਡਿਫੈਂਡ ਕਰਨਾ ਔਰ ਵਾਰ ਬਹੁਤ ਵੱਡੇ ਵਰਗ ਨੂੰ ਗੁੰਮਰਾਹ ਕਰਨਾ, ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਦੇ ਨਾਲ ਹੁਣ ਬਹੁਤ ਜ਼ਿਆਦਾ ਚੱਲਦੀਆਂ। ਮੇਰੀ ਇੱਕ ਗੱਲ ਧਿਆਨ ਨਾਲ ਸੁਣਨਾ ਕਿ ਦੇਖੋ, ਇਹ ਮਾਮਲਾ ਜਿਹੜਾ ਕੱਲਾ ਮਾਣਹਾਨੀ ਦਾ ਨਹੀਂ ਹੈ। ਐਕਚੁਅਲ ਦੇ ਵਿੱਚ ਜੇ ਅਜਿਹਾ ਹੁੰਦਾ ਹੈ ਤਾਂ ਇਹ ਤਾਂ ਕੋਰਟ ਦੇ ਹੁਕਮ ਦੀ ਜਿਹੜੀ ਚਰਚਾ ਦੀ ਆਜ਼ਾਦੀ ਹੈ ਜੀ। ਮੈਂ ਕੀ ਕਹਿ ਰਿਹਾ, ਇਸ ਨੂੰ ਦੁਬਾਰਾ ਸੁਣਨਾ, ਰਿਪੀਟ ਤੇ ਸੁਣ ਲੈਣਾ ਕਿ ਕੋਰਟ ਦੇ ਕਿਸੇ ਫੈਸਲੇ ਤੇ ਕਿਸੇ ਦਾ ਬੋਲਣਾ ਹੀ ਬੰਦ ਕਰਨ ਦਾ ਮਾਮਲਾ ਹੈ। ਕਾਰਨ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਮੈਟਰ ਹੈ ਕੀ। ਮੈਟਰ ਐਕਚੁਅਲ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਤੇ ਕੋਈ ਆਪਦੇ ਕੋਲੋਂ ਕਿਹਾ ਹੀ ਨਹੀਂ ਜੀ। ਜਦ ਕਿਸੇ ਨੇ ਆਪਦੇ ਕੋਲੋਂ ਕੋਈ ਗੱਲ ਕਹੀਓ ਹੀ ਨਹੀਂ, ਉਹ ਮਾਣਹਾਨੀ ਕਿਸ ਤਰ੍ਹਾਂ ਬਣ ਗਈ। ਔਰ ਜੇਕਰ ਤੁਸੀਂ ਇਹ ਗੱਲ ਕਹੋ ਕਿ ਬਈ ਅਦਾਲਤ ਨੇ ਜੋ ਫੈਸਲਾ ਦਿੱਤਾ, ਅਦਾਲਤ ਨੇ ਕੀ ਫੈਸਲਾ ਦਿੱਤਾ ਸਾਹਿਬ? ਅਦਾਲਤ ਦੇ ਕੋਲ ਇੱਕ ਪੀੜਤਾ ਦੀ ਪਟੀਸ਼ਨ ਜਾਂਦੀ ਹੈ, ਪੀੜਤਾ ਦਾ ਬਾਪ ਉਹ ਪਟੀਸ਼ਨ ਲੈ ਕੇ ਜਾਂਦਾ ਹੈ ਕਿ ਭਾਈ ਐਸੀ ਚਰਚਾ ਇੱਕ ਪਟੀਸ਼ਨ ਦੇ ਵਿੱਚ ਸੀ ਕਿ 5 ਕਰੋੜ ਰੁਪਈਆ ਮੰਗਿਆ ਜਾ ਰਿਹਾ ਸੀਗਾ ਦੋਸ਼ੀ ਕੋਲੋਂ ਉਸ ਨੂੰ ਰਾਹਤ ਦੇਣ ਲਈ। ਤਾਂ ਕੋਰਟ ਨੇ ਕਿਹਾ ਕਿ ਇਹ ਤੇ ਬਹੁਤ ਮਤਲਬ ਕਿ ਗੰਭੀਰ ਮਾਮਲਾ ਹੈ, ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਤਾਂ ਫਿਰ ਉਹਨਾਂ ਨੇ ਕੀ ਕੀਤਾ ਕਿ ਡਾਇਰੈਕਸ਼ਨ ਦਿੱਤੀ ਸਪੈਸ਼ਲ ਡੀਜੀਪੀ ਬੀਬੀ ਗੁਰਪ੍ਰੀਤ ਦਿਓ ਨੂੰ ਕਿ ਤੁਸੀਂ ਇਸ ਮੈਟਰ ਨੂੰ ਦੇਖੋ, ਇਨਵੈਸਟੀਗੇਟ ਕਰੋ, ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈ। ਸਿੰਪਲ ਹੈ ਨਾ। ਤਾਂ ਉਸ ਨੂੰ ਕੋਟ ਕੀਤਾ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ। ਹੁਣ ਤੁਸੀਂ ਮੈਨੂੰ ਦੱਸੋ ਕਿ ਮੰਨ ਲਓ ਕੱਲ ਨੂੰ ਤੁਸੀਂ ਕਿਸੇ ਫੈਸਲੇ ਦੀ ਖਬਰ ਕਰਦੇ ਹੋ ਜਾਂ ਸਟੋਰੀ ਕਰਦੇ ਹੋ, ਤੁਹਾਡੇ ਕੋਲ ਉਹਦੇ ਆਰਡਰ, ਇਹ ਪਟੀਸ਼ਨ ਜਿਹੜੀ ਗਈ ਆ ਸਾਹਿਬ, ਮੇਰੇ ਕੋਲ ਉਹਦੀ ਕਾਪੀ ਆ, ਮੇਰੇ ਕੋਲ ਵੀ ਉਹਦਾ ਆਰਡਰ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ। ਤੁਸੀਂ ਮੈਨੂੰ ਕਿਸ ਤਰ੍ਹਾਂ ਰੋਕ ਸਕਦੇ ਹੋ ਗੱਲ ਕਰਨ ਤੋਂ? ਤਾਂ ਇਹ ਮਸਲਾ ਮਾਣਹਾਨੀ ਦਾ ਬਣਦਾ ਹੀ ਨਹੀਂ। ਉਲਟਾ ਮੇਰੇ ਖਿਆਲ ਦੇ ਨਾਲ ਜੇ ਕੋਰਟ 'ਚ ਜਾਏਗਾ ਤਾਂ ਕੋਰਟ ਸਭ ਤੋਂ ਪਹਿਲਾਂ ਤੇ ਇਹ ਗੱਲ ਕਹੇਗੀ ਕਿ ਭਾਈ ਤੁਸੀਂ ਸਾਡੇ ਫੈਸਲੇ ਤੇ ਚਰਚਾ ਦੀ ਆਜ਼ਾਦੀ ਨੂੰ ਖਤਮ ਕਰਨ ਲੱਗੇ ਹੋ। ਪਹਿਲਾਂ ਤਾਂ ਕੋਰਟ ਨੂੰ ਜਵਾਬ ਦੇਣਾ ਪਏਗਾ ਕਿ ਤੁਹਾਡੀ ਮਾਣਹਾਨੀ ਦਾ ਮੈਟਰ ਤੇ ਚਲੋ ਬਾਅਦ ਦੇ ਵਿੱਚ ਸੁਣਦੇ ਆ, ਪਹਿਲਾਂ ਐ ਦੱਸੋ ਕਿ ਕੀ ਸਾਡੇ ਫੈਸਲੇ ਨੂੰ ਕੋਰਟ ਨਹੀਂ ਕੀਤਾ ਜਾ ਸਕਦਾ? ਤਾਂ ਮੇਰੇ ਖਿਆਲ ਦੇ ਨਾਲ ਇੱਥੇ ਫਿਰ ਮਾਮਲਾ ਫਸ ਜਾਏਗਾ। ਮੈਨੂੰ ਜਿੰਨਾ ਕੁ ਲੱਗਦਾ ਹੈ ਗੁਰਪ੍ਰੀਤ, ਇਹ ਮਾਮਲਾ ਫਿਰ ਫਸੇਗਾ ਜੀ, ਫਿਰ ਫਸੇਗਾ। ਵੱਡਾ ਕਾਰਨ ਉਹਦਾ ਆਈਓ ਹੀ ਆ ਕਿ ਇਹ ਇੱਕ ਕਾਨੂੰਨੀ ਲੜਾਈ, ਇੱਕ ਐਸੀ ਲੜਾਈ ਬਣ ਜਾਏਗੀ ਜਿਹਦੇ ਵਿੱਚ ਬੋਲਣ ਦੀ ਆਜ਼ਾਦੀ, ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਹਾਈ ਕੋਰਟ ਦਾ ਇੱਕ ਫੈਸਲਾ, ਉਹਦੀ ਕਾਪੀ ਪਈ ਆ ਵੈਬਸਾਈਟ ਤੇ, ਸਾਰਾ ਰਿਕਾਰਡ ਪਿਆ। ਜੇ ਤੁਸੀਂ ਕਹੋਗੇ ਤਾਂ ਮੈਂ ਕੱਲ ਨੂੰ ਤੁਹਾਨੂੰ ਨੰਬਰ ਵੀ ਉਹਦਾ ਪੜ੍ਹ ਕੇ ਇਸੇ ਮੰਚ ਤੇ ਸੁਣਾ ਦੂੰਗਾ, ਤੁਸੀਂ ਆਨਲਾਈਨ ਸਟੇਟਸ ਚੈੱਕ ਕਰ ਲੈਣਾ ਕਿ ਕਿਵੇਂ ਡਿਸਪੋਜ਼ਡ ਆਫ ਕੀਤੀ ਗਈ ਆ ਸਾਰੀ ਪਟੀਸ਼ਨ। ਤਾਂ ਮੇਰੀ ਗੱਲ ਸੁਣੋ ਕਿ ਕੱਲ ਨੂੰ ਤਾਂ ਫਿਰ ਜੇ ਕੋਈ ਇਸ ਤਰ੍ਹਾਂ ਦਾ ਫੈਸਲਾ ਆਉਂਦਾ, ਤੁਸੀਂ ਖਬਰ ਹੀ ਨਹੀਂ ਕਰ ਸਕਦੇ, ਪੋਲੀਟੀਸ਼ੀਅਨ ਉਹਨੂੰ ਕੋਟ ਨਹੀਂ ਕਰ ਸਕਦੇ। ਤਾਂ ਇਹ ਤੇ ਸਿੱਧਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਜਾਂ ਕੋਰਟ ਦੇ ਫੈਸਲਿਆਂ ਤੇ ਜਿਹੜੀ ਚਰਚਾ ਦੀ ਆਜ਼ਾਦੀ ਆ, ਇਹ ਮੈਟਰ ਮਸਲਾ ਉਹਦਾ ਬਣ ਗਿਆ ਹੁਣ। ਤਾਂ ਮੈਨੂੰ ਲੱਗਦਾ ਕਿ ਬੀਬੀ ਜੀ ਨੇ ਕਾਲੀ ਕੀਤੀ ਆ। ਇਹਨਾਂ ਦੀ ਕਿਤੇ ਨਾ ਕਿਤੇ ਲੀਗਲ ਟੀਮ ਨੇ ਇੱਕ ਡਰਾਵਾ ਵੀ ਹੋ ਸਕਦਾ ਕਿ ਮਾਰਿਆ ਹੋਵੇ, ਭਾਈ ਇਦਾਂ ਕਰੋ ਜੀ, ਉਦਾਂ ਕਰੋ ਜੀ। ਉਹਦਾ ਕਾਰਨ ਇਹੋ ਆ ਕਿ ਭਾਈ ਦਰਅਸਲ ਅੱਜ ਕੱਲ ਕੀ ਆ ਕਿ ਬਹੁਤ ਭਾਰੀ ਭਰਕਮ ਨੋਟਿਸ ਜਿਹੜੇ ਆ ਮਾਣਹਾਨੀ ਦੇ ਪੱਤਰਕਾਰਾਂ ਨੂੰ ਭੇਜੇ ਜਾਂਦੇ ਆ। ਅੱਜ ਜਿਵੇਂ ਤੁਸੀਂ ਅੰਬਾਨੀ ਦਾ ਭਰਾ ਦੇਖ ਲਓ, ਅਨਿਲ ਅੰਬਾਨੀ, ਇਹਦੇ ਤੇ ਸਟੋਰੀ ਕਰੋਗੇ ਤਾਂ ਬਹੁਤ ਵੱਡਾ ਤੁਹਾਡੇ ਤੇ ਦਾਅਵਾ ਠੋਕ ਦਿੱਤਾ ਜਾਂਦਾ ਹੈ। ਉਦਾਂ ਹੀ ਰਾਜਵੀਰ ਘੁੰਮਣ ਦਾ ਔਰ ਨੋਟਿਸ ਦੇਣਾ ਮਜੀਠੀਆ ਨੂੰ, ਫਿਰ ਉਸ ਤੋਂ ਬਾਅਦ ਬੀਬੀ ਗੁਰਪ੍ਰੀਤ ਕੌਰ ਦਾ ਨੋਟਿਸ ਦੇਣਾ, ਉਹ ਕਿਤੇ ਨਾ ਕਿਤੇ ਰਣਨੀਤਿਕ ਪੈਂਤੜਾ ਵੀ ਲੱਗਦਾ ਹੈ ਕਿ ਜਦੋਂ ਕੋਈ ਨੋਟਿਸ ਹੋ ਜਾਂਦਾ ਕਿਸੇ ਮਾਮਲੇ 'ਚ, ਮਾਣਹਾਨੀ ਕੇਸ ਵਗੈਰਾ ਹੋ ਜਾਂਦੇ ਆ, ਤਾਂ ਫਿਰ ਉਹਦੇ 'ਚ ਕੀ ਹੁੰਦਾ ਕਿ ਕਵਰੇਜ ਘਟ ਜਾਂਦੀ ਆ, ਮਾਮਲਾ ਜਿਹੜਾ ਉਹ ਚਰਚਾ ਲਈ ਵੀ ਠੰਡਾ ਹੋ ਜਾਂਦਾ ਹੈ। ਪਰ ਦੂਜੇ ਪਾਸੇ ਜੇ ਦੇਖੋਗੇ ਤਾਂ ਇਹ ਇੱਕ ਮਨੁੱਖੀ ਅਧਿਕਾਰ ਸੰਗਠਨ ਹੈ ਜਿਹਦੇ ਨਾਲ ਹੁਣ ਸਰਕਾਰ ਆਮੋ ਸਾਹਮਣੇ 'ਚ ਹੈ, ਤਾਂ ਉਹ ਝੁਕੇਗਾ ਤਾਂ ਫਿਰ ਤਾਂ ਉਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਜਾਏਗੀ।
ਫਿਰ ਤੇ ਉਹਨਾਂ ਦਾ ਸਮੁੱਚਾ ਜਿਹੜਾ ਕਾਰ ਵਿਹਾਰ ਹੈ, ਸਮੁੱਚਾ ਇਤਿਹਾਸ ਹੈ, ਜੇ ਆਪਾਂ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦਾ ਦੇਖੀਏ, ਇਹ ਉਹਨਾਂ ਦਾ ਸੰਗਠਨ ਹੈ, ਉਹਨਾਂ ਦੀ ਇੱਕ ਲੈਗਸੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਕਾਨੂੰਨੀ ਭੇੜ ਮੈਨੂੰ ਨਹੀਂ ਲੱਗਦਾ ਗੁਰਪ੍ਰੀਤ ਥੰਮੇਗਾ, ਮੈਨੂੰ ਨਹੀਂ ਲੱਗਦਾ ਇਹ ਸਰਕਾਰ ਵਾਸਤੇ ਫਾਇਦੇਮੰਦ ਹੈ। ਕਾਨੂੰਨੀ ਭੇੜ ਇਹ ਜਿਹੜਾ ਹੈ ਸਰਕਾਰ ਵਾਸਤੇ ਨੁਕਸਾਨਦਾਇਕ ਵੀ ਹੋ ਸਕਦਾ ਜੀ। ਜੀ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ ਸੰਘ ਦੇ ਨੇਤਾ ਨੇ ਗੱਠਜੋੜ ਨੂੰ ਨਕਾਰ ਦਿੱਤਾ ਹੈ। ਇਹ ਹੁਣ ਕਿੱਧਰ ਨੂੰ ਜਾਊਗੀ ਗੱਲ ਜੀ? ਹਾਂਜੀ ਦੇਖੋ, BL ਸੰਤੋਸ਼ ਆਏ ਨੇ, ਜਨਰਲ ਸੈਕਟਰੀ ਨੇ RSS ਦੇ, ਤੁਹਾਨੂੰ ਪਤਾ ਹੀ ਆ RSS ਦਾ ਜਨਰਲ ਸੈਕਟਰੀ ਹੋਣਾ ਕੋਈ ਛੋਟੀ ਗੱਲ ਤੇ ਹੈ ਨਹੀਂ ਗੀ। ਇਹਨਾਂ ਦੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਹਾਮੰਤਰੀ ਹੁੰਦੇ, ਨੈਸ਼ਨਲ ਮਹਾਮੰਤਰੀ ਬੋਲ ਦਿੰਦੇ ਉਹਨਾਂ ਨੂੰ, ਰਾਸ਼ਟਰੀ ਮਹਾਮੰਤਰੀ। ਗੱਲ ਇਹ ਆ ਕਿ ਇਹਨਾਂ ਨੇ ਪਟਿਆਲਾ ਦੇ ਵਿੱਚ ਆਪਣੇ ਨੇਤਾਵਾਂ ਦੇ ਨਾਲ, ਹੁਣ ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਵੇਖ ਲਓ ਕਿ RSS ਨੇ ਆਪਣੀ ਤਿਆਰੀ ਜਿਹੜੀ ਹੈ ਉਹ ਆਰੰਭ ਦਿੱਤੀ ਹੈ ਜੀ। ਤਾਂ ਮਤਲਬ ਕਿ ਜਦੋਂ RSS ਇਨਵੋਲਵ ਹੁੰਦੀ ਹੈ ਸਭ, ਤਾਂ ਫਿਰ ਤੁਸੀਂ ਸਮਝ ਲਓ ਕਿ ਉਹ ਲੜਾਈ ਜਿਹੜੀ ਹੈ ਨਾ ਉਹ ਇੱਕ ਤਗੜੇ ਢੰਗ ਨਾਲ ਲੜਨ ਦੇ ਰੌਂ ਦੇ ਵਿੱਚ ਹੁੰਦੀ ਆ। ਤਾਂ ਇਹਨਾਂ ਨੇ ਆ ਕੇ ਕਿਹਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੋਏਗਾ, ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਇਲੈਕਸ਼ਨ ਦੀ ਜਿਹੜੀ ਚੁਣੌਤੀ ਹੈ ਉਹਨੂੰ ਸਰ ਕਰਨ ਵਿੱਚ ਜੁਟ ਜਾਣ ਲਈ ਇਹਨਾਂ ਨੇ ਇੱਕ ਆਪਣੇ ਕੈਡਰ ਨੂੰ ਕਹਿ ਲਓ ਜਾਂ ਵਰਕਰਸ ਨੂੰ ਮੈਸੇਜ ਦਿੱਤਾ। ਉਹਨਾਂ ਨੇ ਕਿਹਾ ਕਿ ਭਾਜਪਾ ਦਾ ਟੀਚਾ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਹੈ ਅਤੇ ਪਾਰਟੀ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਹੈ। ਦੇਖੋ ਗੱਲ ਕੀ ਹੈ ਕਿ ਚਰਚਾਵਾਂ ਬਹੁਤ ਚੱਲੀਆਂ ਨੇ ਇਸ ਵੀਕਐਂਡ ਤੇ, ਤਾਂ ਇੱਥੋਂ ਤੱਕ ਗੱਲ ਹੋ ਗਈ ਕਿ ਇੱਕ ਅੰਕੜਾ ਜਿਹੜਾ ਹੈ ਉਹ ਲੋਕੀ ਦੇਣ ਲੱਗ ਗਏ ਕਿ ਦਰਅਸਲ ਕਿ ਭਾਈ ਹੁਣ ਹੋਏਗਾ ਕੀ ਕਿ 75 ਤੇ 42 ਜਾਂ ਕਹਿ ਲਓ ਕਿ 70 ਇਦਾਂ ਦੀ ਖੇਡ ਹੋ ਸਕਦੀ ਹੈ, 47, ਯਾਨੀ ਇੱਕ ਫਿਕਰ ਵੀ ਹਵਾ 'ਚ ਗੂੰਜਣ ਲੱਗਿਆ ਕਿ ਇਹਨਾਂ ਦਾ ਬਈ ਸਹਿਮਤੀ ਵਾਲਾ ਕੰਮ ਹੋਇਆ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਜਿਹੜੀ ਆ ਟੇਚ ਹੋ ਜਾਏਗੀ। ਇਸ ਤੋਂ ਇਲਾਵਾ 20 ਤਰੀਕ ਨੂੰ ਬੀਬਾ ਬਾਦਲ ਨੇ ਵੀ ਇੱਕ ਭਾਸ਼ਣ ਦੇ ਦੌਰਾਨ ਇਹੋ ਜਿਹੇ ਸੰਕੇਤ ਦਿੱਤੇ ਸਨ। ਸੁਖਬੀਰ ਸਿੰਘ ਬਾਦਲ 60 ਤੋਂ ਬਾਅਦ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਆ, ਔਰ ਅੱਜ ਮੈਂ ਜਦੋਂ ਆਪਦੇ ਸ਼ਹਿਰ ਦੇ ਵਿੱਚ ਜਾ ਰਿਹਾ ਸੀਗਾ, ਅਚਾਨਕ ਮੈਨੂੰ ਬਹੁਤ ਵੱਡੇ ਵੱਡੇ ਹੋਰਡਿੰਗ ਲੱਗੇ ਮਿਲੇ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬ ਬਚਾਓ ਰੈਲੀ। ਮੇਰਾ ਬ੍ਰਦਰ ਮੇਰੇ ਨਾਲ ਸੀ, ਕਹਿੰਦਾ ਪੰਜਾਬ ਬਚਾਓ ਨਹੀਂ, ਆਪਦਾ ਖਾਬ ਬਚਾਓ, ਮਤਲਬ ਕਿ ਮੁੱਖ ਮੰਤਰੀ ਬਣਨ ਦਾ ਜਿਹੜਾ ਖਾਬ ਆ ਨਾ ਉਹਨੂੰ ਬਚਾਉਣ ਵਾਸਤੇ ਰੈਲੀ ਆ। ਤਾਂ ਖੈਰ ਗੱਲ ਇਹ ਆ ਕਿ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ। ਤਾਂ ਗੱਲ ਇਹ ਆ ਕਿ ਇੱਧਰ ਜੇ BL ਸੰਤੋਸ਼ ਵਰਗੇ ਬੰਦੇ ਕਹਿ ਰਹੇ ਨੇ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਦੇ ਵਿੱਚ ਵੀ ਵਜ਼ਨ ਹੋ ਸਕਦਾ, ਪਰ ਇਸ ਗੱਲ ਦੀ ਗੁੰਜਾਇਸ਼ ਵੀ ਸਾਨੂੰ ਰੱਖਣੀ ਪਊ ਗੁਰਪ੍ਰੀਤ ਕਿ ਭਾਜਪਾ ਹੋ ਸਕਦਾ ਥੋੜਾ ਹੋਰ ਸਮਾਂ ਲੈ ਲਵੇ, ਪਰ ਗੱਠਜੋੜ ਤੋਂ ਬਗੈਰ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਗੱਤ ਹੈ। ਗੱਠਜੋੜ ਹੀ ਨਹੀਂ, ਮੈਨੂੰ ਤੇ ਇਉਂ ਲੱਗਦਾ ਕਿ ਇੱਕ ਮਿੰਨੀ NDA ਟਾਈਪ ਦਾ ਬਣ ਸਕਦਾ ਇਹਨਾਂ ਦਾ, ਜਿਹਦੇ ਵਿੱਚ ਹੋ ਸਕਦਾ ਪੁਨਰ ਸਰਜੀਤੀ ਵੀ ਆ ਜਾਵੇ। ਤਾਂ ਯਾਨੀ ਹਾਲੇ ਸੰਭਾਵਨਾਵਾਂ ਹੈਗੀਆਂ ਨੇ, ਜਵੰਤ ਨੇ, ਕਿਉਂਕਿ ਭਾਜਪਾ 117 ਹਲਕਿਆਂ ਤੇ ਪਹਿਲੀ ਗੱਲ ਇਹ ਕਿ ਆਪਦੇ ਉਮੀਦਵਾਰ ਹੀ ਲੱਭਣ ਦੇ ਵਿੱਚ ਬਹੁਤ ਮੁਸ਼ਕਲ ਫੇਸ ਕਰੇਗੀ। ਤੁਸੀਂ ਮੈਨੂੰ ਦੱਸੋ, ਲੰਬੀ ਵਰਗੀ ਸੀਟ ਤੇ ਇਹਨਾਂ ਦੇ ਕੋਲ ਕੋਈ ਕੈਂਡੀਡੇਟ ਹੈਗਾ? ਨਹੀਂ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸੀਟਾਂ ਤੁਹਾਡੇ ਆਲੇ ਦੁਆਲੇ ਵੀ ਮਿਲ ਜਾਣਗੀਆਂ ਜਿੱਥੇ ਇਹਨਾਂ ਦੇ ਕੋਲ ਕੋਈ ਫੇਸ ਹੀ ਹੈ ਨਹੀਂਗਾ। ਇਸ ਕਰਕੇ 117 ਸੀਟਾਂ ਤੇ ਲੜਨਾ ਠੀਕ ਆ, ਇੱਕ ਮਕਸਦ ਤਾਂ ਹੋ ਸਕਦਾ, ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਬਣਾਉਣ ਲਈ ਇਹ ਮਕਸਦ ਜਿਹੜਾ ਹੈ ਉਹ ਸਰ ਕਰਨ ਤੋਂ ਬਾਅਦ ਤੁਸੀਂ ਉਹ ਖਾਬ ਜਿਹੜਾ ਪੂਰਾ ਕਰ ਲਓਗੇ। ਤਾਂ ਲਿਹਾਜ਼ਾ ਜ਼ਰੂਰਤ ਹੈ, ਇਹੀ ਹਾਲ ਮੈਂ ਵਾਰ-ਵਾਰ ਕਹਿਣਾ ਕਿ ਅਕਾਲੀਆਂ ਦਾ, ਅਕਾਲੀ ਅੱਜ ਦੀ ਘੜੀ ਮੈਨੂੰ ਨਹੀਂ ਲੱਗਦਾ 10 ਤੋਂ ਟੱਪਣਗੇ ਜੇ ਇਕੱਲਾ ਲੜਦੇ ਆ। ਇਹ ਮੇਰਾ ਸੱਚ ਆ, ਮਤਲਬ ਕਿ ਇਹ ਇੱਕ ਕੌੜਾ ਹੋ ਸਕਦਾ ਆ, ਪਰ ਇਹ ਬਿਲਕੁਲ ਮੈਂ ਗਰਾਊਂਡ ਦੀ ਹਕੀਕਤ ਤੁਹਾਨੂੰ ਕਹਿਣਾ ਕਿ 8-10 ਸੀਟਾਂ ਤੇ ਤਾਂ ਇਕੱਲੇ ਲੜ ਕੇ ਇਹਨਾਂ ਦੇ ਬੰਦੇ ਮਜ਼ਬੂਤ ਨਜ਼ਰ ਆਉਂਦੇ ਨੇ, ਪਰ ਉਹ ਵੀ ਹੈਵੀ ਵੇਟ ਬੰਦੇ, ਕੁਝ ਹੈਵੀ ਵੇਟ ਬੰਦੇ ਆ ਜਾਂ ਕੁਝ ਮਤਲਬ ਕਿ ਪਰਸਨਲ ਰਸੂਖ ਵਾਲੇ ਬੰਦੇ ਆ। ਅਦਰਵਾਈਜ਼ ਇਹਨਾਂ ਦਾ ਹਾਲ ਵੀ ਭਾਜਪਾ ਵਾਲਾ ਕਿ ਇਹਨਾਂ ਦੇ ਕੋਲ ਵੀ 117 ਦਮਦਾਰ ਬੰਦੇ ਨਹੀਂ ਮਿਲਣੇ। ਇਸ ਵਾਸਤੇ ਦੋਨਾਂ ਦੀ ਜ਼ਰੂਰਤ ਤੇ ਹੈ। ਹੁਣ ਦੋਨੇ ਆਪਦੀ ਜ਼ਰੂਰਤ ਦੀ ਭਰਪਾਈ ਲਈ ਕੋਈ ਕੰਪਰੋਮਾਈਜ਼ ਕਰਦੇ ਨੇ ਜਾਂ ਅੜ ਕੇ ਹੀ ਚੱਲਦੇ ਨੇ, ਤੇ ਸਮਾਂ ਦੱਸੂਗਾ। ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਇਹ ਸੁਪਨਾ ਕਿ ਸਰਕਾਰ ਬਣਾ ਲੈਣਗੇ ਉਹ ਅੱਡ ਲੜ ਕੇ ਪੂਰਾ ਹੋ ਸਕਦਾ ਹੈ। ਜੀ,
ਇਸ ਤੋਂ ਅੱਗੇ ਵਧੀਏ ਤਾਂ ਉਧਰ ਸਾਬਕਾ ਸਫੀਰ ਤੋਂ ਮੰਗ ਲਏ ਗਏ ਕਾਗਜ਼। ਉਹ ਜਿਹੜਾ ਬੰਦਾ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦੂਜੇ ਦੇਸ਼ਾਂ 'ਚ ਰਿਹਾ ਹੋਵੇ, ਉਹਨੂੰ ਵੀ ਦੱਸਣਾ ਪੈਂਦਾ ਵੀ ਭਾਈ ਮੈਂ ਇੱਥੇ ਦਾ ਹੀ ਸੀ। ਹਾਂ ਦੇਖੋ, ਨਵਦੀਪ ਸੂਰੀ ਇਹ 3 ਮੁਲਕਾਂ ਦੇ ਵਿੱਚ ਬਤੌਰ ਸਫੀਰ ਕੰਮ ਕਰ ਚੁੱਕੇ ਨੇ, ਯਾਨੀ ਐਂਬੈਸਡਰ ਰਹਿ ਚੁੱਕੇ ਨੇ। ਬੇਸਿਕਲੀ ਇਹ ਪੰਜਾਬ ਦੇ ਨੇ, ਤੇ ਹੁਣ ਜਦੋਂ SIR ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੈ ਉਹ ਨਹੀਂ ਆਇਆ, ਤਦ ਤਦ ਜਾ ਕੇ ਇਹਨਾਂ ਨੇ ਆਪਣੀ ਜਿਹੜੀ ਤਕਲੀਫ ਹੈ, ਆਪਣਾ ਜਿਹੜਾ ਇਹਨਾਂ ਦਾ ਖੱਜਲ ਖੁਆਰੀ ਦਾ ਡਾਢਾ ਕੰਮ ਆ, ਉਹਨੂੰ ਸ਼ੇਅਰ ਕੀਤਾ। ਤੇ ਮੇਰੇ ਵਾਸਤੇ ਇਹ ਬਹੁਤ ਵੱਡੀ ਗੱਲ ਆ। ਗੱਲ ਇਉਂ ਆ ਕਿ ਦੇਖੋ, ਬੜਾ ਸਿੰਪਲ ਆ ਕਿ ਮੰਨ ਲਓ ਤੁਸੀਂ ਸਫਾਰਤਖਾਨੇ ਦੇ ਵਿੱਚ ਕੰਮ ਕਰਦੇ ਹੋ, ਸਫੀਰ ਹੋ, ਤੁਸੀਂ ਫਰਜ਼ ਕਰੋ ਕਿ 2003 ਦੇ ਵਿੱਚ ਕਿਸੇ ਆਪਦੇ ਮਿਸ਼ਨ ਤੇ ਹੋ ਮੁਲਕ ਲਈ, ਠੀਕ ਹੈ ਨਾ ਜੀ। ਤਾਂ ਮਤਲਬ ਮਿਸ਼ਨ ਦਾ ਮਤਲਬ ਕਿ ਤੁਸੀਂ ਕਿਸੇ ਦੇਸ਼ ਦੇ ਵਿੱਚ ਜਾ ਕੇ ਸਰਵਿਸ ਦੇ ਰਹੇ ਹੋ, ਸੇਵਾ ਦੇ ਰਹੇ ਹੋ ਬਤੌਰ ਸਫੀਰ ਸਫਾਰਤਖਾਨੇ 'ਚ। 2003 'ਚ ਜੇ ਤੁਹਾਡਾ ਇੱਥੇ ਨਾਂ ਦਰਜ ਨਹੀਂ, ਇਟ ਮੀਨ ਕਿ ਤੁਹਾਨੂੰ ਟ੍ਰੀਟ ਵੈਸਾ ਹੀ ਕੀਤਾ ਜਾਏਗਾ ਜੈਸਾ ਦੂਜੇ ਆਮ ਬੰਦੇ ਨਾਲ। ਤੁਸੀਂ ਇਸ ਦੇਸ਼ ਲਈ ਕੀ ਕੀਤਾ ਹੈ, ਤੁਸੀਂ ਕਿੰਨਾ ਪੜ੍ਹੇ ਹੋ, ਕਿੰਨੀ ਜੌਬ ਦੇ ਦੌਰਾਨ ਤਨਖਾਹ ਲਈ ਆ, ਕਿੰਨਾ ਦੇਸ਼ ਨੂੰ ਸਰਵ ਕਰ ਚੁੱਕੇ, ਕੋਈ ਉਹਦੀ ਪੁੱਛ-ਗਿੱਛ ਨਹੀਂ ਹੈ। ਇਹ ਬੜਾ ਇੱਕ ਵੱਡਾ ਤੇ ਅਜੀਬ ਪ੍ਰਕਿਰਿਆ ਤੇ ਸਵਾਲ ਹੈ ਕਿ ਭਾਈ ਕੀ ਇਹੋ ਜਿਹੇ ਨਿਯਮ ਜਿਹੜੇ ਆ ਉਹ ਕਲੀਅਰ ਨਹੀਂ ਹੋਣੇ ਚਾਹੀਦੇ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੇ ਉਸ ਵੇਲੇ ਮੁਲਕ ਦੇ ਵਿੱਚ ਹੀ ਨਹੀਂ, ਤਾਂ ਉਹਨਾਂ ਤੋਂ ਵੀ ਤੁਸੀਂ ਕਾਗਜ਼ ਮੰਗੀ ਜਾਂਦੇ ਹੋ। ਕਾਗਜ਼ ਬੜੇ ਪੁੱਠੇ ਸਿੱਧੇ ਆ ਬਈ। ਆ ਗੱਲ ਇਹ ਆ ਜੀ ਕਿ ਦੇਖੋ, ਆਧਾਰ ਕਾਰਡ ਨਹੀਂ ਚੱਲਣਾ, ਪੈਨ ਕਾਰਡ ਨਹੀਂ ਚੱਲਣਾ, ਪਾਸਪੋਰਟ ਨਹੀਂ ਚੱਲਣਾ, ਲਿਆਓ ਜੀ ਆਪਣੇ ਮਦਰ ਜਾਂ ਫਾਦਰ ਦਾ ਕੋਈ ਲਿਆਓ, ਉਹਨਾਂ ਦਾ ਜੰਮਣ ਵਾਲਾ ਸਰਟੀਫਿਕੇਟ। ਹੁਣ ਮੈਨੂੰ ਦੱਸੋ, ਜਿਹੜਾ ਸਫੀਰ ਰਿਟਾਇਰ ਹੋ ਚੁੱਕਾ ਹੈ, ਆਪ ਸਰਵਿਸ ਚੋਂ ਜਾ ਚੁੱਕਾ ਹੈ, ਉਹਦੀ ਕਿੰਨੀ ਏਜ ਹੋ ਗਈ, ਉਹਦੇ ਮਾਤਾ ਪਿਤਾ ਦਾ ਤਾਂ ਉਸ ਵੇਲੇ ਜਨਮ ਸਰਟੀਫਿਕੇਟ ਰਜਿਸਟਰਡ ਹੀ ਨਹੀਂ ਹੋਏਗਾ। ਜੇ ਹੋਣਗੇ ਵੀ ਉਹ ਸੰਸਾਰ 'ਚ, ਤਾਂ ਕਿੱਧਰ ਜਾਏਗਾ। तो मतलब कि ये अजीब प्रोसेस है। और मैं बार बार कहना कि भाजपा और RSS नागरिकता नू वैपनाइज्ड करेगी, इसनू हथियार दे तौर ते वरतेगी। आउण वाले समय च जे ये मजबूती नाल सत्ता ते आसीन रहिंदे ने, ਤਾਂ ਇਹ ਹੋ ਸਕਦਾ ਕਿ ਇਸ ਤਰ੍ਹਾਂ ਦੇ ਨਿਯਮ ਬਣਾ ਦੇਣ ਕਿ ਤੁਸੀਂ ਜੇਕਰ ਆ ਕੀਤਾ, ਪ੍ਰੋਟੈਸਟ ਕੀਤਾ ਤੇ ਇਦਾਂ ਕੀਤਾ, ਤੇ ਹੋ ਸਕਦਾ ਤੁਹਾਡੀ ਨਾਗਰਿਕਤਾ ਖਤਰੇ 'ਚ ਪੈ ਜਾਵੇ। ਸੋ ਇਹ ਇਹਨਾਂ ਦੀਆਂ ਰੁਚੀਆਂ ਰਹੀਆਂ ਨੇ ਹਮੇਸ਼ਾ। ਉਹ ਬਹੁਤ ਵੱਡੀ ਖਬਰ ਹੈ ਜੇ ਪੰਜਾਬ ਦੇ ਲਿਹਾਜ਼ ਨਾਲ ਦੇਖੀਏ, SIR ਦੇ ਲਿਹਾਜ਼ ਨਾਲ ਦੇਖੀਏ। ਜੀ ਬਿਲਕੁਲ। ਅੱਗੇ ਵਧੀਏ ਤਾਂ ਉਧਰ ਕਾਕਰੋਚ ਜਨਤਾ ਪਾਰਟੀ ਵਾਲਿਆਂ ਨੇ ਇੱਕ ਵਾਰ ਮੁੜ ਤੋਂ ਦਿੱਲੀ ਵੱਲ ਵਧਣ ਦਾ ਫੈਸਲਾ ਕਰ ਲਿਆ ਹੈ। ਇੱਕ ਹੋਰ ਮੋਰਚਾ ਲੱਗੂਗਾ। ਦੇਖੋ, ਕਾਕਰੋਚ ਜਨਤਾ ਪਾਰਟੀ ਦੇ ਜਿਹੜੇ ਲੀਡਰ ਆ, ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ। ਇਹ ਕਹਿੰਦੇ ਜੀ ਕਿ 5 ਸਤੰਬਰ ਨੂੰ ਦਿੱਲੀ ਮਾਰਚ ਕਰਾਂਗੇ ਜੀ, ਕਿਹਾ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਤੇ ਦਰਜ ਹੋਏ ਕੇਸ ਜਿਹੜੇ ਉਹ ਖਤਮ ਨਹੀਂ ਹੋਏ, ਸਾਡੇ ਧੀਰਜ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਦੇਖੋ, ਗੁਰਪ੍ਰੀਤ ਬੜਾ ਸਾਫ਼ ਹੈ, ਸੰਤੁਸ਼ਟ ਆ ਕਿ ਤੁਸੀਂ ਉਦੋਂ ਬਿਲਕੁਲ ਬੱਚਿਆਂ ਦੇ ਭਾਂਤੀ ਨਿਕਲ ਗਏ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋ ਗਿਆ, ਲਓ ਜੀ ਕਾਨੂੰਨ ਬਣ ਗਿਆ। ਜਦ ਕਿ ਮੇਨ ਗੱਲਾਂ ਤੁਹਾਡੀਆਂ, ਤੁਹਾਡਾ ਮੈਕੈਨਿਜ਼ਮ, ਤੁਹਾਡਾ ਬਈ ਜਿੰਨੇ ਬੰਦੇ ਆ ਤੇ ਕੇਸ ਦਰਜ ਹੋਏ ਆ, ਔਰ ਫਿਰ ਤੁਸੀਂ ਇਹ ਵੀ ਪ੍ਰਵਾਨ ਕਰ ਲਿਆ ਕਿ ਬਈ ਜਿਹੜੇ ਉੱਥੇ ਦੋਸ਼ੀ ਆ, ਮਤਲਬ ਕਿ ਕਿਸੇ ਕੇਸ ਦੇ ਵਿੱਚ ਨਾਮਜ਼ਦ ਆ, ਉਹ ਉਹਨਾਂ ਤੇ ਕਾਰਵਾਈ ਜਾਇਜ਼ ਆ। ਸਾਰਾ ਕੁਝ ਤੇ ਮੰਨ ਕੇ ਚਲੇ ਗਏ ਤੁਸੀਂ ਇਤਿਹਾਸ ਤੋਂ ਸਿੱਖਿਆ ਹੀ ਨਹੀਂ ਲਈ ਕਿ ਨੱਡਾ ਵਰਗੇ ਲੋਕ ਕੀ ਕਰਨਗੇ। ਇਹ ਤੇ ਕਿਸਾਨਾਂ ਦੇ ਨਾਲ ਪੂਰੀ ਦੁਨੀਆ ਦੇ ਸਾਹਮਣੇ ਵਾਅਦਾ ਕਰਕੇ ਮੁੱਕਰ ਗਏ ਸਨ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਕਾਲੀ ਚ ਇਹਨਾਂ ਨੇ ਮਾਮਲਾ ਨਿਬੇੜਿਆ। ਔਰ ਤੁਸੀਂ ਦੇਖੋ ਕਿ ਇਹਨਾਂ ਨੇ ਤੇ ਕੋਈ FIR ਤੱਕ ਨਹੀਂ ਮੰਗੀ ਕਿ ਬਈ FIR ਕਰੋ ਉਹਨਾਂ ਬੰਦਿਆਂ ਤੇ। ਇਹਨਾਂ ਨੇ ਤਾਂ, ਮੇਰੀ ਗੱਲ ਸੁਣੋ, ਅਮਿਤ ਸ਼ਾਹ ਦਾ ਅਸਤੀਫਾ ਤੱਕ ਨਹੀਂ ਮੰਗਿਆ, ਜਦ ਕਿ ਰਾਹੁਲ ਗਾਂਧੀ ਸਿੱਧੇ ਤੌਰ ਤੇ ਅਸਤੀਫਾ ਮੰਗ ਰਹੇ ਨੇ ਕਿ ਭਾਈ ਅਸਤੀਫਾ ਦਿਓ, ਔਰ FIR ਤੱਕ ਹੋ ਗਈ ਪੈਲਟ ਕਰਨ ਦੇ ਮਾਮਲੇ 'ਚ। ਉਹ ਅਜੀਬ ਹੈ ਜੀ। ਤਾਂ ਬਾਕੀ ਕਾਕਰੋਚ ਜਨਤਾ ਪਾਰਟੀ ਵਾਲੇ ਕੀ ਕਰ ਰਹੇ ਆ, ਇਹਨਾਂ ਦਾ ਇੱਕ ਬੰਦਾ ਪੰਜਾਬ ਦੇ ਮੈਟਰ 'ਚ ਕਿਉਂ ਲੱਤ ਫਸਾ ਰਿਹਾ, ਮੁਲਾਜ਼ਮਾਂ ਦੇ ਮੈਟਰ 'ਚ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਔਰ ਅਰਵਿੰਦ ਕੇਜਰੀਵਾਲ ਉਹਨੂੰ ਕਿਉਂ ਰੀਪੋਸਟ ਕਰ ਰਿਹਾ। ਮਾਮਲਾ ਕੁਝ ਤੇ ਦਇਆ ਗੜਬੜ ਵਾਲਾ ਹੈ ਜੀ।
ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।